इदां दियां ने जिद्दां बाबा जी नाल मैं हुणे गल करदा सी 2 मिनट पहलां मैनूं कहंदे तैनूं देख के ना मेरे मूहरे सारा 47 घुम गया। उस वेले दियां सारियां चीज़ां साड़ियां अखां मूहरे आ गईयां। कहंदा किस वेले की चीज़ां होईयां, भावुक हो गए सी हुणे हुणे गल करदे होए मेरे नाल। मैं मतलब मैं बाबा जी नूं भी इह गल कहंदा भी जे तुहाडी मैं इंटरव्यू ना देखदा ते मेरा मन सी पर ਤੁਹਾਡੀ ਇੰਟਰਵਿਊ ਨੇ ਮੇਰਾ ਮਨ ਜਮਾਂ ਹੀ ਪੱਕਾ ਕਰਤਾ ਵੀ ਮੈਂ ਆਉਣਾ ਹੀ ਆਉਣਾ ਵਾ ਹਨਾ। ਸਤਿ ਸ੍ਰੀ ਅਕਾਲ ਦੋਸਤੋ, ਕੀ ਹਾਲ ਚਾਲ ਸਾਰਿਆਂ ਦਾ। ਉਮੀਦ ਕਰਦਾ ਤੁਸੀਂ ਸਾਰੇ ਠੀਕ ਠਾਕ ਹੋਵੋਗੇ ਤੇ ਵੈਲਕਮ ਕਰਦੇ ਹਾਂ ਤੁਹਾਡਾ ਇੱਕ ਵਾਰ ਫਿਰ ਤੁਹਾਡੇ ਪਿਆਰੇ ਚੈਨਲ ਤੇ। ਸੋ ਲੈ ਕੇ ਹਾਜ਼ਰ ਹੋਏ ਆ ਇੱਕ ਨਵੇਂ ਦਿਨ ਦੇ ਨਾਲ ਇੱਕ ਨਵੀਂ ਵੀਡੀਓ। ਅੱਜ ਜਿਹੜੀ ਵੀਡੀਓ ਲੈ ਕੇ ਆਏ ਆ, ਜਿੱਦਾਂ ਕਿ ਅਸੀਂ ਤੁਹਾਨੂੰ ਪਹਿਲਾਂ ਵੀਡੀਓ 'ਚ ਦੱਸ ਚੁੱਕੇ ਹਾਂ ਕਿ ਇਹ ਸ਼ਹੀਦੀ ਦਿਹਾੜੇ ਦੇ ਦਿਨ ਚੱਲ ਰਹੇ ਨੇ ਸਿੱਖਾਂ ਵਾਸਤੇ। ਤੁਹਾਨੂੰ ਪਤਾ ਹੈ ਕਿ ਇਹ ਜਿਹੜੇ ਦਿਨ ਬਹੁਤ ਅਹਿਮ ਨੇ। ਸਾਡੇ ਗੁਰੂ ਗੋਬਿੰਦ ਸਿੰਘ ਜੀ ਦੇ ਸਾਰੇ ਪਰਿਵਾਰ ਦਾ ਵਿਛੋੜਾ ਹੋਇਆ, ਛੋਟੇ ਸਾਹਿਬਜ਼ਾਦਿਆਂ ਦੇ ਸ਼ਹੀਦੀ ਦਿਹਾੜੇ ਨੇ। ਸੋ ਹਾਸੇ ਵਾਲੀ ਵੀਡੀਓ ਨੂੰ ਆਪਾਂ ਅਵੋਇਡ ਕਰਕੇ ਕੋਈ ਜਿੱਦਾਂ ਪੋਡਕਾਸਟ ਹੋ ਗਏ ਜਾਂ ਕੋਈ ਇੱਦਾਂ ਦੀਆਂ ਵੀਡੀਓ ਤੇ ਜਿਹੜੀਆਂ ਬਿਨਾਂ ਹਾਸੇ ਤੋਂ ਹੋਣ ਵੀਡੀਓ, ਆਪਾਂ ਕੋਸ਼ਿਸ਼ ਕਰ ਰਹੇ ਹਾਂ ਕਿ ਉਹ ਵੀਡੀਓ ਲੈ ਕੇ ਆਈਏ। ਤੇ ਤੁਸੀਂ ਵੀ ਸਾਨੂੰ ਕਮੈਂਟਾਂ ਵਿੱਚ ਲਿੰਕ ਸੈਂਡ ਕਰ ਸਕਦੇ ਹੋ। ਕੋਈ ਇੱਦਾਂ ਦੀ ਵੀਡੀਓ ਹੋਵੇ ਜਿਹੜੀ ਕਿ ਜਿਵੇਂ ਕੋਈ ਮਿਲਾਪ ਦੀ ਵੀਡੀਓ ਹੁੰਦੀ ਆ, ਆਪਾਂ ਕੋਈ ਆਪਣਾ ਪੁਰਾਣਾ ਬੰਦਾ ਜਾਂ ਇੱਥੋਂ ਜਾਂਦਾ ਪਾਕਿਸਤਾਨ 'ਚ ਆਪਣੇ ਘਰ ਨੂੰ ਵੇਖਦਾ ਜਾ ਕੇ, ਜਾਂ ਕੋਈ ਇੱਦਾਂ ਦੀ ਵੀਡੀਓ ਪੋਡਕਾਸਟ ਹੋਣ ਕਿ ਸਾਨੂੰ ਤੁਸੀਂ ਦੱਸ ਸਕਦੇ ਹੋ। ਇਹ ਆਲਮੋਸਟ ਹਫਤਾ 10 ਦਿਨ ਆਪਾਂ ਇਹ ਵੀਡੀਓ ਜ਼ਰੂਰ ਲੈ ਕੇ ਆਵਾਂਗੇ। ਸੋ ਉਸ ਤੋਂ ਬਾਅਦ ਆਪਣੀਆਂ ਕੰਟੀਨਿਊ ਜਿਹੜੀਆਂ ਵੀਡੀਓ ਆਉਂਦੀਆਂ ਨੇ ਉਹ ਜ਼ਰੂਰ ਲੈ ਕੇ ਆਵਾਂਗੇ ਉਸ ਤੋਂ ਬਾਅਦ। ਸੋ ਅੱਜ ਗੱਲ ਕਰਦੇ ਹਾਂ, ਅਸਲ ਮੁੱਦੇ ਤੇ ਆਉਂਦੇ ਹਾਂ ਕਿ ਅੱਜ ਆਪਾਂ ਵੀਡੀਓ ਲੈ ਕੇ ਆਏ ਹਾਂ ਗਿੱਪੀ ਗਰੇਵਾਲ ਦੀ। ਸੋ ਗਿੱਪੀ ਗਰੇਵਾਲ ਜੀ ਇਹਨਾਂ ਨੇ ਵਿਜ਼ਿਟ ਕੀਤਾ ਸੀਗਾ ਲਹਿੰਦੇ ਪੰਜਾਬ 'ਚ ਅੱਜ ਤੋਂ 5 ਸਾਲ ਪਹਿਲਾਂ। ਸੋ ਇਹ ਵੀਡੀਓ 5 ਸਾਲ ਪੁਰਾਣੀ ਆ। ਆਲਮੋਸਟ ਇਹਦੇ ਉੱਤੇ 1.9 ਮਿਲੀਅਨ ਵਿਊ ਆ ਚੁੱਕੇ ਨੇ। ਸੋ ਜਿਹੜਾ ਚੈਨਲ ਹੈਗਾ ਜੀ ਪੰਜਾਬੀ ਲਹਿਰ, ਸਾਰੇ ਜਾਣਦੇ ਨੇ ਕਿ ਪੰਜਾਬੀ ਲਹਿਰ ਚੈਨਲ ਆ, ਉਹਨਾਂ ਦੀਆਂ ਵੀਡੀਓ ਬਹੁਤ ਬਿਹਤਰੀਨ ਹੁੰਦੀਆਂ ਨੇ। ਸੋ ਕੋਸ਼ਿਸ਼ ਕਰ ਰਹੇ ਹਾਂ ਕਿ ਇੱਕ ਵਧੀਆ ਕੰਟੈਂਟ ਪੇਸ਼ ਕਰਨ ਦੀ, ਤੇ ਤੁਸੀਂ ਕਮੈਂਟ 'ਚ ਸਾਨੂੰ ਦੱਸਣਾ ਆ ਕਿ ਤੁਹਾਨੂੰ ਇਹਨਾਂ ਦੀਆਂ ਵੀਡੀਓ ਜਿਹੜੀਆਂ ਆਪਾਂ ਲੈ ਕੇ ਆ ਰਹੇ ਹਾਂ ਕਿੱਦਾਂ ਦੀਆਂ ਲੱਗ ਰਹੀਆਂ ਨੇ। ਤੇ ਜਿਹੜੇ ਪੋਡਕਾਸਟ ਜਾਂ ਕਹਾਣੀਆਂ, ਹਿਸਟਰੀ, ਆਪਾਂ ਕੋਸ਼ਿਸ਼ ਕਰਾਂਗੇ ਵਧੀਆ ਵੀਡੀਓ ਲੈ ਕੇ ਆਈਏ। ਤੇ ਅੱਜ ਦੀ ਵੀਡੀਓ ਸਟਾਰਟ ਕਰਦੇ ਹਾਂ ਜੀ ਗਿੱਪੀ ਗਰੇਵਾਲ ਵਿਜ਼ਿਟ ਇਨ ਪਾਕਿਸਤਾਨ, ਲਹਿੰਦੇ ਪੰਜਾਬ 'ਚ, ਤੇ ਕਿੱਦਾਂ ਉੱਥੇ ਖਾਤਰਦਾਰੀ ਕਰਦੇ ਨੇ, ਕੀ ਉੱਥੇ ਗੱਲਾਂ ਬਾਤਾਂ ਹੁੰਦੀਆਂ ਨੇ, ਉਹਨਾਂ ਦੀ ਇੰਟਰਵਿਊ ਵੀ ਹੁੰਦੀ ਆ ਤੇ ਬਹੁਤ ਵਧੀਆ ਤਰੀਕੇ ਨਾਲ ਵੈਲਕਮ ਕੀਤਾ ਜਾਂਦਾ ਆ। ਤੇ ਕਰਦੇ ਹਾਂ ਵੀਡੀਓ ਸਟਾਰਟ, ਬਾਕੀ ਗੱਲਬਾਤ ਕਰਾਂਗੇ ਬਾਅਦ 'ਚ। ਸਤਿ ਸ਼੍ਰੀ ਅਕਾਲ ਜੀ, ਮੈਂ ਤੁਹਾਡਾ ਆਪਣਾ ਗਿੱਪੀ ਗਰੇਵਾਲ। ਪਹੁੰਚੇ ਹੋਏ ਹਾਂ ਜੀ ਅਸੀਂ ਪਾਕਿਸਤਾਨ। ਸੋ ਪਾਕਿਸਤਾਨ ਕਾਫੀ ਟਾਈਮ ਪਹਿਲਾਂ ਤੋਂ ਪਲਾਨ ਬਣਦਾ ਆਉਂਦਾ ਸੀਗਾ ਜੀ ਵੀ ਅਸੀਂ ਆਉਣਾ ਵਾ, ਤੇ ਹੁਣ ਪਹੁੰਚ ਚੁੱਕੇ ਹਾਂ ਜੀ। ਤੇ ਅੱਜ ਜਿਹੜੇ ਅਸੀਂ ਪਿੰਡ 'ਚ ਬੈਠੇ ਹਾਂ, ਸਾਡੇ ਦੋਸਤ ਨਾਸਿਰ ਸਾਹਿਬ, ਉਹਨਾਂ ਦਾ ਘਰ ਹੈ ਜੀ ਇਹ। ਤੇ ਪਿੰਡ ਦਾ ਨਾਂ ਇਹਨਾਂ ਦਾ ਮੈਂ ਕਈ ਵਾਰੀ ਪੁੱਛ ਲਿਆ, 4-5 ਵਾਰੀ ਕੋਈ ਚੱਕਣਾ ਥੱਲਣਾ ਵਾ, ਕੋਈ ਚੱਕ ਕੇ ਰੱਖਣਾ ਪਤਾ ਨਹੀਂ ਕੀ ਆ। 6 ਚੱਕ 5 ਵਾਰ, ਹਾਂ 6 ਨੂੰ ਚੱਕਣਾ 5 ਵਾਰੀ, 6 ਚੱਕ 5 ਵਾਰ, ਠੀਕ ਆ। ਇਹਨਾਂ ਦੇ ਪਿੰਡ ਦਾ ਨਾਮ ਆ। ਤੇ ਬਾਬਾ ਜੀ ਦੇ ਬਾਰੇ ਤੁਹਾਨੂੰ ਮੈਂ ਦੱਸਦਾ ਵਾਂ। ਪਹਿਲਾਂ ਮੈਂ ਇਹ ਦੱਸਣਾ ਚਾਹੁੰਦਾ ਵੀ ਦੇਖੋ ਕਈ ਚੀਜ਼ਾਂ ਨੇ, ਇਹ ਹੋ ਸਕਦਾ ਕਿ ਇੰਟਰਵਿਊ ਦੇ ਵਿੱਚ ਸਿੱਪੀ ਭਾਜੀ ਬੈਠੇ ਆ, ਮੇਰੇ ਬ੍ਰਦਰ ਨੇ ਜੀ, ਤੁਹਾਡੇ ਫਰੇਮ 'ਚ ਹੈਗੇ ਨੇ ਜੀ ਇਹ? ਹਾਂਜੀ ਹਾਂਜੀ ਠੀਕ ਹੈ ਜੀ। ਤੇ ਅਸੀਂ ਆਏ ਹਾਂ, ਸਾਡੇ 3 ਦੋਸਤ ਹੋਰ ਵੀ ਆਏ ਹੋਏ ਨੇ ਸਾਡੇ ਨਾਲ, ਅਸੀਂ 5 ਜਣੇ ਪਾਕਿਸਤਾਨ ਪਹੁੰਚੇ ਹਾਂ। ਸੋ ਕਾਫੀ ਟਾਈਮ ਪਹਿਲਾਂ ਨਾਸਿਰ ਬਾਈ ਨੇ ਇੱਕ ਇੰਟਰਵਿਊ ਕੀਤੀ ਸੀ ਬਾਬਾ ਜੀ ਦੀ, ਸਾਡੇ ਪਿੰਡ ਬਾਰੇ ਦੱਸਿਆ ਸੀਗਾ ਕਿ ਚੱਕ 47 ਗਿੱਪੀ ਉਹਨਾਂ ਦਾ ਪਿੰਡ ਹੈ, ਇਹ ਇਹਨਾਂ ਦਾ ਘਰ ਹੈ। ਬਾਬਾ ਜੀ ਨੇ ਸਾਰੀਆਂ ਗੱਲਾਂ ਬਾਤਾਂ ਉਹਦੇ ਬਾਰੇ ਦੱਸੀਆਂ ਸੀ। ਤੁਹਾਡੇ ਨਾਲ ਸ਼ੇਅਰ ਤਾਂ ਕਰਨ ਲੱਗੇ ਆ ਕਿਉਂਕਿ ਕਈ ਚੀਜ਼ਾਂ ਦਾ ਪਰਸਨਲ ਨੇ, ਬੰਦਾ ਸੋਚਦਾ ਵੀ ਯਾਰ ਇਹਦਾ ਆਪਦਾ ਪਿੰਡ ਆ, ਤੁਹਾਡੇ ਨਾਲ ਇੰਨੀ ਸ਼ੇਅਰ ਕਰਨ ਵਾਲੀ ਕੀ ਚੀਜ਼ ਆ। ਇਹ ਸਿਰਫ ਪਿੰਡ ਦੀ ਗੱਲ ਨਹੀਂ ਗੀ, ਇਹਦੇ 'ਚ ਕਾਫੀ ਚੀਜ਼ਾਂ ਇੱਦਾਂ ਦੀਆਂ ਨੇ ਜਿੱਦਾਂ ਬਾਬਾ ਜੀ ਨਾਲ ਮੈਂ ਹੁਣੇ ਗੱਲ ਕਰਦਾ ਸੀ 2 ਮਿੰਟ ਪਹਿਲਾਂ, ਮੈਨੂੰ ਕਹਿੰਦੇ ਤੈਨੂੰ ਦੇਖ ਕੇ ਨਾ ਮੇਰੇ ਮੂਹਰੇ ਸਾਰਾ 47 ਘੁੰਮ ਗਿਆ। ਉਸ ਵੇਲੇ ਦੀਆਂ ਸਾਰੀਆਂ ਚੀਜ਼ਾਂ ਸਾਡੀਆਂ ਅੱਖਾਂ ਮੂਹਰੇ ਆ ਗਈਆਂ। ਕਹਿੰਦਾ ਕਿਸ ਵੇਲੇ ਕੀ ਚੀਜ਼ਾਂ ਹੋਈਆਂ, ਭਾਵੁਕ ਹੋ ਗਏ ਸੀ ਇਹ ਹੁਣੇ ਗੱਲ ਕਰਦੇ ਹੋਏ ਮੇਰੇ ਨਾਲ। ਸੋ ਸਾਰੀ ਗੱਲਬਾਤ ਕਰਾਂਗੇ। ਪਹਿਲਾਂ ਤਾਂ ਜੀ ਮੈਂ ਦੱਸਾਂ, ਮੈਨੂੰ ਬਹੁਤ ਚੰਗਾ ਲੱਗਿਆ ਜੀ ਉਰੇ ਪਹੁੰਚ ਕੇ। ਸਾਨੂੰ ਸਾਰਿਆਂ ਨੂੰ ਬਹੁਤ ਵਧੀਆ ਲੱਗਿਆ। ਬੜੀਆਂ ਯਾਦਾਂ ਸੀ, ਬੜੀਆਂ ਚੀਜ਼ਾਂ ਸੀ ਜਿਹੜੀਆਂ ਡੈਡੀ ਹੁਣੀ ਸਾਨੂੰ ਦੱਸਦੇ ਰਹੇ। ਉਹ ਆਉਣਾ ਚਾਹੁੰਦੇ ਸੀਗੇ। ਹੁਣ ਮੇਰੇ ਡੈਡੀ ਹੁਣੀ 3 ਬ੍ਰਦਰ ਸੀਗੇ, 2 ਸਾਡੇ ਤਾਇਆ ਜੀ ਗੇਜਾ ਸਿੰਘ ਤੇ ਹਰਬੰਸ ਸਿੰਘ, ਤੇ ਮੇਰੇ ਡੈਡੀ ਦਾ ਨਾਮ ਸੁਵਿੰਦਰ ਸਿੰਘ ਚੰਦਾ ਜੀ। ਤੇ ਉਹਨਾਂ ਤਿੰਨਾਂ 'ਚੋਂ ਅੱਜ ਕੋਈ ਨਹੀਂ ਹੈਗਾ। ਤੇ ਬਾਬਾ ਜੀ ਨੂੰ ਜੋ ਦੱਸਿਆ ਤਾਂ ਇਹਨਾਂ ਨੂੰ ਵੀ ਥੋੜ੍ਹਾ ਭਾਵਕ ਹੋਏ ਉਸ ਚੀਜ਼ ਲਈ, ਪਰ ਉਹਨਾਂ ਦਾ ਸੁਪਨਾ ਸੀ ਕਿ ਅਸੀਂ ਕਿਤੇ ਵਾਪਸ ਜਾਈਏ, ਆਪਣਾ ਪੁਰਾਣਾ ਘਰ ਦੇਖੀਏ। ਸੋ ਉਹ ਆ ਨਹੀਂ ਸਕੇ ਹੈਗੇ, ਪਰ ਸਾਨੂੰ ਬੜਾ ਚੰਗਾ ਲੱਗ ਰਿਹਾ ਕਿ ਅੱਜ ਅਸੀਂ ਆਏ ਹਾਂ, ਅਸੀਂ ਉਹ ਚੀਜ਼ਾਂ ਦੇਖੀਆਂ, ਪੁਰਾਣੀਆਂ ਚੀਜ਼ਾਂ। ਹਾਲੇ ਕਈ ਚੀਜ਼ਾਂ ਉੱਦਾਂ ਦੀਆਂ ਹੀ ਨੇ, ਜਿਵੇਂ ਘਰ ਦੇ ਦਰਵਾਜ਼ੇ ਸੀਗੇ 1-2, ਇੱਕ ਜਿੰਦਾ ਅਸੀਂ ਤਾਲਾ ਲੈ ਕੇ ਵੀ ਚੱਲੇ ਹਾਂ ਹਨਾ, ਤੇ ਉਹਨਾਂ ਨੇ ਸਾਨੂੰ ਦਿੱਤਾ ਜੀ। ਤੇ ਧੰਨਵਾਦ ਬਾਬਾ ਜੀ। ਸਤਿ ਸ਼੍ਰੀ ਅਕਾਲ ਜੀ। ਸਤਿ ਸ੍ਰੀ ਅਕਾਲ ਜੀ। ਕੀ ਕਹਿਣਾ ਚਾਹੋਗੇ ਜੀ, ਕਿੱਦਾਂ ਲੱਗਿਆ ਅੱਜ ਮੈਂ ਤੁਹਾਨੂੰ ਮਿਲਣਾ? ਤੁਸੀਂ ਮਿਲਣਾ ਬੜੀ ਚਾਹਤ ਨਾਲ, ਬੜੇ ਪਿਆਰੇ ਲੱਗੇ। ਵਾਹ ਜੀ।
ਤੁਹਾਡੇ ਮਿਲਣ ਵਾਲਿਆਂ ਨੇ ਮੈਨੂੰ ਹੋਇਆ ਕਿ ਜਿਵੇਂ ਪਿਛਲੀ ਵਾਰ ਫੇਰ ਆ ਗਈ ਹੁੰਦੀ। ਵਾਹ ਜੀ ਵਾਹ ਜੀ ਵਾਹ ਜੀ ਵਾਹ ਸਭ ਜੀ ਮੇਰੀਆਂ ਅੱਖਾਂ ਅੱਗੇ ਆ ਗਈ। ਓਏ ਹੋਏ ਚਾਚਾ ਜਿਉਣਾ ਮੀ ਬਖਤੌਰਾ ਜੀ। ਸਭ ਜੀ ਨੇ ਮੇਰੀ ਅੱਖਾਂ ਅੱਗੇ ਵਾਹ ਜੀ। ਤੇਰੇ ਮਿਲਣਾ। ਵਾਹ ਜੀ ਵਾਹ ਜੀ। ਸੋ ਜਿਉਣਾ ਬਾਬਾ ਬਖਤੌਰਾ ਜੀ ਸਾਡੇ ਦਾਦਾ ਜੀ ਸੀਗੇ ਜੀ। ਸੋ ਉਹਨਾਂ ਦੀ ਗੱਲ ਕਰ ਰਹੇ ਨੇ ਜੀ ਇਹ। ਸੋ ਮੈਨੂੰ ਲੱਗਦਾ ਤੁਸੀਂ ਗੇਜੂ ਤਾਏ ਉਹਨਾਂ ਦੀ ਉਮਰ ਦੇ ਹੈਗੇ ਹੋ ਜੀ, ਹੈ ਨਾ? ਹਾਂਜੀ। ਓਕੇ, ਮੇਰੇ ਤਾਇਆ ਜੀ ਸੀ ਜਿਹੜੇ, ਉਹਨਾਂ ਦੀ ਉਮਰ ਦੇ ਨੇ ਇਹ। ਤੇ ਭਾਜੀ ਪਹਿਲਾਂ ਤੁਸੀਂ ਮੈਨੂੰ ਦੱਸੋ ਨਾਸਰ ਸਾਹਿਬ, ਤੁਸੀਂ ਕਿੱਦਾਂ ਤੁਹਾਨੂੰ ਕਿਵੇਂ ਪਤਾ ਲੱਗਿਆ ਵੀ ਸਾਡਾ ਪਿੰਡ ਚੱਕ 47 ਆ? ਤੁਸੀਂ ਕਿੱਦਾਂ ਲੱਭਿਆ? ਤੁਸੀਂ ਕਿੱਦਾਂ ਗਏ ਜਾ ਕੇ ਸਾਡੇ ਪਿੰਡ ਬਾਬਾ ਜੀ ਨੂੰ ਜਾ ਕੇ ਕਿਵੇਂ ਲੱਭਿਆ? ਅੱਛਾ, ਮੈਂ ਦੱਸਦਾ ਵੀ ਅਸੀਂ ਪੰਜਾਬੀ ਲਹਿਰ ਚੈਨਲ ਸਾਡਾ, ਉਹਦੇ ਰਾਹੀਂ ਜੀ। ਕੋਸ਼ਿਸ਼ ਕਰੀਦੀ ਆ ਵੀ ਦੋਵਾਂ ਮੁਲਕਾਂ ਦੇ ਪੰਜਾਬਾਂ ਦੇ ਲੋਕ ਉਹਨਾਂ ਨੂੰ ਆਪਸ ਵਿੱਚ ਇੰਟਰੈਕਟ ਕਰਾਉਣ ਦੀ, ਉਹਨਾਂ ਨਾਲ ਕੋਸ਼ਿਸ਼ ਕਰੀਦੀ ਆਪਸ ਵਿੱਚ ਰਵਾਬਤ ਉਹਨਾਂ ਪਹਿਲਾਂ ਤਾਂ ਮੈਂ ਤੁਹਾਨੂੰ ਇਹ ਦੱਸਾਂ ਵੀ ਇਹ ਤੁਹਾਡਾ ਉਪਰਾਲਾ ਬਹੁਤ ਹੀ ਜ਼ਿਆਦਾ ਵਧੀਆ, ਹਾਂਜੀ। ਕਿਉਂਕਿ ਦੇਖੋ ਅਸੀਂ ਚਾਹੁੰਦੇ ਸੀ ਵੀ ਅਸੀਂ ਉਰੇ ਆਈਏ। ਬਾਬਾ ਜੀ ਵਾਲੀ ਉਹ ਇੰਟਰਵਿਊ ਦੇਖਣ ਤੋਂ ਬਾਅਦ ਸਾਡੇ ਸਾਰੇ ਪਰਿਵਾਰ ਦੇ ਮੈਂਬਰ ਜਿਹੜੇ ਜਿੱਥੇ ਬੈਠੇ ਆ, ਕੋਈ ਜਰਮਨ ਬੈਠੇ ਨੇ, ਸਾਡੇ ਕਜ਼ਨ ਹਾਲੈਂਡ ਬੈਠੇ ਆ, ਹਰ ਬੰਦੇ ਦਾ ਦਿਲ ਕਰਦਾ ਸੀ ਕਿ ਅਸੀਂ ਆਈਏ। ਉਸ ਇੰਟਰਵਿਊ ਤੋਂ ਬਾਅਦ ਸਾਨੂੰ ਪੱਕਾ ਹੋ ਗਿਆ ਵੀ ਅਸੀਂ ਜਾਣਾ ਹੀ ਜਾਣਾ। ਮੈਂ ਕਈ ਵਾਰੀ ਆਪਣੀ ਗੱਲ ਹੋਈ, ਮੈਸੇਜ ਆਏ ਕਈ ਵਾਰੀ ਕਿ ਆਪਾਂ ਪਲਾਨ ਕਰਨਾ, ਪਰ ਸਬੱਬ ਬਣਦੇ ਥੋੜਾ ਲੇਟ ਬਣਿਆ। ਬਟ ਅੱਜ ਦੇਖੋ ਤੁਹਾਡੇ 5-7 ਵਾਰੀ ਚੱਕ ਕੇ ਰੱਖਣ ਵਾਲੇ ਪਿੰਡ ਦੇ ਵਿੱਚ ਆਪਾਂ ਬੈਠੇ ਆ, ਹੈਨਾ? ਹਾਂ। ਅੱਛਾ, ਹੋਇਆ ਏਦਾਂ ਵੀ ਆਪਣੇ ਨਾਲ ਤੁਹਾਡੇ ਰਿਲੇਟਿਵ ਅਟੈਚ ਨੇ, ਮੇਰੇ ਦੋਸਤ ਨੇ ਸ਼ਰਨ। ਜੀ ਜੀ, ਹਾਂ ਉਹ ਜਰਮਨੀ ਹੁੰਦੇ ਆ ਜੀ। ਤੇ ਉਹਨਾਂ ਨੇ ਦੱਸਿਆ, ਤੇ ਮੇਰੇ ਕਿਉਂਕਿ ਲਾਗੇ ਹੀ ਪਿੰਡ ਸੀ ਜੀ। ਤੇ ਉਹ ਸਾਡਾ ਕੋਈ ਸਾਨੂੰ ਸ਼ੌਕ ਹੋਈ ਸੀ, ਮੈਂ ਤੇ ਲਵਲੀ ਇਦਾਂ ਹੀ ਪਿੰਡ ਚਲੇ ਗਏ ਮਨਸੂਰਾਂ ਵੀ ਚਲੋ ਥੋੜੀ ਜਿਹੀ ਫੋਟੋ ਚ ਲੈਣੇ ਨਾਲੇ ਕਿ ਬਜ਼ੁਰਗ ਨੂੰ ਮਿਲਦਾ ਹੈ ਜੀ। ਤੇ ਇਹ ਬਾਬਾ ਜੀ ਜਿਹੜੇ ਬੋਰਡ ਥੱਲੇ ਜਿਹੜਾ ਤੁਹਾਡੇ ਵੱਡਿਆਂ ਲਾਇਆ, ਉੱਥੇ ਬੈਠੇ ਸੀ ਕੁੜਤਾ ਲਾ ਕੇ। ਜੀ। ਮੈਂ ਕਿਹਾ ਵੀ ਐਵੇਂ ਹੀ ਚੱਲਣ ਦੀ ਆਂਦੇ ਨੇ ਵੀ ਮੈਨੂੰ ਪਾ ਲੈਣ ਦੇ ਕੁੜਤਾ। ਅੱਛਾ, ਹਾਂ। ਤੇ ਉਹ ਇਹ ਸਾਨੂੰ ਵੈਸੇ ਹੀ ਲੱਭ ਕੇ ਰੱਬ ਨੇ ਉੱਥੇ ਬੋਰਡ ਥੱਲੇ ਬੈਠੇ ਤੇ ਇਹਨਾਂ ਨਾਲ ਗੱਲਬਾਤ ਸ਼ੁਰੂ ਕੀਤੀ। ਸਾਨੂੰ ਤਾਂ ਪਤਾ ਹੀ ਨਹੀਂ ਸੀ ਵੀ ਉਹ ਗੇਜੂ ਕੌਣ ਤੇ ਉਹਦਾ ਤਾਇਆ ਕੌਣ ਤੇ ਫਲਾਣਾ ਜੀ। ਜਦੋਂ ਪੁੱਤ ਨੇ ਨਾਂ ਲਿਆ ਨਾ ਜੀ, ਜੀ। ਉਹਨਾਂ ਤੇ ਪੂਰਾ ਤੇ ਜੀ। ਉਹ ਕੋਈ ਉਹਨਾਂ ਦਾ ਪਤਾ ਹਾਂਜੀ। ਜਿਹਨੇ ਮੇਰੇ ਦੂਈ ਖੜੀ ਹੋ ਗਈ, ਮੈਂ ਕਿਹਾ ਮੈਨੂੰ ਪਤਾ। ਅੱਛਾ ਹਾਂ, ਜੀ। ਮੈਂ ਤੈਨੂੰ ਦੱਸਾਂ। ਅੱਛਾ ਜੀ। ਫਿਰ ਮੈਨੂੰ ਇਹਨਾਂ ਫਿਰ ਉਹ ਗੱਲ ਦੱਸੀ ਵੀ ਜਿਹੜਾ ਮੇਰਾ ਖਿਆਲ ਤੁਹਾਨੂੰ ਵੀ ਨਹੀਂ ਪਤਾ ਹੁਣ, ਕਿਹੜੀ ਜੀ? ਵੀ ਉਹ ਇੱਕ ਕਤਲ ਹੋ ਗਿਆ ਤੁਹਾਡੇ। ਉਹ ਮੈਨੂੰ ਪਤਾ ਸੀ ਜੀ, ਸਾਨੂੰ ਪਤਾ ਸੀਗਾ ਜੀ, ਉਹ ਤਾਂ ਗੱਲ ਤਾਂ ਪਤਾ ਸੀਗੀ। ਪਰ ਮੈਂ ਜਦੋਂ ਇਹਨਾਂ ਨੇ ਦੱਸੀਆਂ ਗੱਲਾਂ, ਕਿਉਂਕਿ ਗੱਲਾਂ ਐ ਸੀਗੀਆਂ ਕਿ ਹੁਣ ਕਾਫੀ ਵਕਤ ਹੋ ਗਿਆ ਤਾਇਆ ਜੀ ਉਹਨਾਂ ਨੂੰ ਵੀ, ਡੈਡੀ ਉਹਨਾਂ ਨੂੰ ਵੀ ਗਿਆ ਨੂੰ, ਹਨਾ? ਤੇ ਕਿੰਨੇ ਟਾਈਮ ਤੋਂ ਗੱਲਾਂ ਕਦੇ ਹੋਈਆਂ ਨਹੀਂ ਸੀ, ਕਿਉਂਕਿ ਮੈਂ ਵੀ ਬਹੁਤ ਛੋਟੇ ਹੁੰਦੇ ਨੇ ਉਹ ਗੱਲਾਂ ਸੁਣੀਆਂ ਹੋਈਆਂ ਸੀ, ਹਨਾ? ਉਸ ਤੋਂ ਬਾਅਦ ਕਈ ਵਾਰੀ ਕਹਿਣ ਲੱਗ ਜਾਂਦੇ ਨੇ ਘਰ ਦੇ ਵਿੱਚ, ਉਹ ਜਵਾਕਾਂ ਨੂੰ ਇਹ ਚੀਜ਼ਾਂ ਨਹੀਂ ਦੱਸੀ ਦੀਆਂ ਇਹ ਉਹ, ਹਨਾ? ਪਰ ਸਾਡੇ ਕੰਨੀ ਪਈਆਂ ਹੋਈਆਂ, ਸੁਣੀਆਂ ਹੋਈਆਂ ਸੀ। ਜਦੋਂ ਇਹਨਾਂ ਨੇ ਉਹ ਗੱਲ ਕੀਤੀ ਤਾਂ ਉਹ ਗੱਲਾਂ ਸਾਡੀਆਂ ਤਾਜ਼ੀਆਂ ਹੋ ਗਈਆਂ। ਉਹ ਤਾਜ਼ਾ ਹੋ ਗਈ ਉਹ। ਜੀ। ਤੁਸੀਂ ਫਿਰ ਉਦੋਂ ਦੇ ਇਸੇ ਪਿੰਡ ਚੋਂ ਜੀ? ਹਾਂ, ਸ਼ੁਰੂ ਤੋਂ ਬੰਦੇ ਪੈਸੇ 47 ਤੋਂ ਜਦੋਂ ਡੈਡੀ ਹੁਣੀ ਚਲੇ ਗਏ ਤੁਸੀਂ ਇੱਥੇ ਸੀਗੇ? ਅੱਛਾ, ਨਹੀਂ ਉਧਰੋਂ ਤੁਸੀਂ ਮੈਨੂੰ ਇਹ ਪਹਿਲੀ ਗੱਲ ਤੇ ਵੀ 12 ਜਿਹੜੀ ਦੀ ਗੱਲ ਕਰਦੀ, ਮੈਂ 12 ਦੱਸਦਾ ਵੀ 1890 ਚ 12 ਆਬਾਦ ਕੀਤੀਆਂ ਸੀ ਅੰਗਰੇਜ਼ ਨੇ, ਜਦੋਂ ਆਪਣੇ ਸਾਰੇ ਉੱਥੋਂ ਵਾਲੇ ਲੋਕਾਂ ਨੂੰ, ਪਿੰਡਾਂ ਨੂੰ ਜ਼ਮੀਨਾਂ ਦੀ ਬਾਦਕਾਰੀਆਂ ਵਾਸਤੇ ਇੱਥੇ ਲਿਆਂਦਾ ਜੀ। ਉਹਨਾਂ ਪਿੰਡਾਂ 'ਚ ਉਠਾ ਕੇ। ਇਹ ਉਹਨਾਂ ਤੁਹਾਡੇ ਵੱਡਿਆਂ ਦੇ ਨਾਲ ਹੀ ਉਧਰੋਂ ਆਏ ਸੀ। ਉਧਰੋਂ ਨਾਲ ਹੀ ਆਏ ਅੱਛਾ ਜੀ, ਉਧਰੋਂ ਨਾਲ ਹੀ ਆਏ ਸੀ। ਫਿਰ ਇੱਥੇ ਤੁਸੀਂ ਉਦੋਂ ਬਾਅਦ ਇੱਥੇ ਰਹੇ ਹੋ? ਇੱਥੇ ਰਹੇ। ਤੇ ਉਹ ਕਿੱਦਾਂ ਗਏ ਜੀ ਹਾਂ, ਜਦੋਂ ਸਾਡੇ ਟੱਬਰ ਗਏ ਨੇ ਜੀ ਇੱਧਰੋਂ? ਉਹ ਕੈਂਪ ਲੱਗਿਆ ਸੀ ਤੇ ਮੁੱਲਾਂਪੁਰ, ਜੀ। ਤੇ ਸਾਰੇ ਉੱਠ ਕੇ ਸਮਾਨ ਲੈ ਕੇ ਇੱਥੇ ਆ ਗਏ। ਅੱਛਾ ਜੀ। ਇੱਥੋਂ ਬਗਾਂ ਚਾਲੀਆਂ ਹੋ। ਅੱਛਾ ਜੀ। ਹਾਂ। ਤੇ ਕੀ ਸਾਨੂੰ ਤਾਂ ਹੁਣ ਪਤਾ ਨਹੀਂ ਗਾ ਜੀ, ਕਿਉਂਕਿ ਕਈ ਵਾਰੀ ਕਹਿੰਦੇ ਆ ਸਾਡੇ ਟੱਬਰ ਤਾਂ ਉੱਥੇ ਪਹੁੰਚ ਗਏ ਸਹੀ ਸਲਾਮਤ, ਪਰ ਇੱਧਰ ਵੀ ਕੁਝ ਇੱਧਰੋਂ ਕੋਈ ਇਦਾਂ ਦੇ ਪਰਿਵਾਰ ਵੀ ਗਏ ਜਿਹੜੇ ਬਹੁਤ ਖੇ ਖਰਾਬ ਹੋ ਕੇ ਗਿਆ ਜੀ ਸਰ? ਸਰਗੋਧੇ ਦਾ ਜਿਹੜਾ ਕਾਫਲਾ ਆਇਆ ਸੀ, ਸਰਗੋਧੇ ਦਾ, ਅੱਛਾ ਜੀ। ਉਹਦੀ ਬਹੁਤ ਤਬਾਹੀ ਹੋਈ ਹੈ। ਅੱਛਾ ਜੀ। ਔਰ ਆਹ ਜਿਹੜੇ ਇੱਥੋਂ ਦੇ ਲੋਕ ਸੀ ਜੀ। ਸਲੂਕ ਪਿਆਰੀ ਇਹਨਾਂ ਸੀ, ਕਿਸੇ ਨੇ ਕੁਝ ਨਹੀਂ ਕਿਹਾ ਇਹਨਾਂ ਨੂੰ, ਅਮਨ ਚੈਨ ਨਾਲ ਹੀ ਗਏ ਨੇ। ਜਿਹੜਾ ਸਰਗੋਧੇ ਦਾ ਕਾਫਲਾ ਆਇਆ ਨਾ, ਉਹਦੀ ਬਹੁਤ ਤਬਾਹੀ ਮੱਚੀ। ਕਿਉਂਕਿ ਇੱਥੋਂ ਵਾਲੇ ਲੋਕ ਜਿਹੜੇ ਆਏ ਸੀ ਪਿੱਛੋਂ ਇਕੱਠੇ ਉੱਠ ਕੇ, ਜਿੱਥੇ ਆਪਣਾ ਪਿੰਡ ਆ ਵੱਡੀ ਨਹਿਰ ਤੇ ਆ ਸੂਆ ਜਿਹੜਾ, ਇਹਦੇ ਵਿੱਚ ਨਾ ਬਿਠਾਏ ਸੀ ਆਪਣੇ ਅੰਮ੍ਰਿਤਸਰੀਏ, ਇੱਧਰਲੀ ਸਾਈਡ ਅੰਮ੍ਰਿਤਸਰੀਏ, ਉਤਲੇ ਤੁਹਾਡੇ ਸ਼ਹਿਰ ਦੇ, ਉਸ ਤੋਂ ਉੱਤੇ ਫੇਰ ਬਿਠਾਏ ਸੀ ਅੰਮ੍ਰਿਤਸਰੀਏ, ਕਿਉਂਕਿ ਉੱਤੇ ਪੈਂਦੇ ਨੇ ਆਬਾਦਕਾਰ ਜੰਗਲੀ, ਉਹ ਥੋੜਾ ਜਿਹਾ ਹੋਰ ਤਰ੍ਹਾਂ ਦਾ ਉਹਨਾਂ ਦਾ ਚੋਰੀ ਚਕਾਰੀ ਗੱਲ ਬਹੁਤਾ ਮਾਲ ਮੂਲ ਲੈ ਜਾਂਦੇ ਸੀ ਵੀ ਉਹਨਾਂ ਨੇ, ਇਸ ਕਰਕੇ ਲਾਗੇ ਉਹ ਬਿਠਾਏ ਸੀ। ਇੱਥੋਂ ਸਟਾਰਟ ਹੋ ਕੇ ਲੈਲਪੁਰ ਤੋਂ ਪਿਛਲੇ ਪਿੰਡਾਂ ਤੋਂ ਗੋਜਰੇ ਤੱਕ 42 ਪਿੰਡ ਸੀ ਗਰੇਵਾਲਾਂ ਦੇ, ਜਿਹੜੇ ਇਕੱਠੇ ਇੱਕ ਲਾਈਨ 'ਚ ਬਿਠਾਏ ਸੀ ਵੀ ਆਹ ਇੱਕ ਪਿੰਡ ਇੱਥੇ ਬਿਠਾਤਾ, ਅੱਗੋਂ ਮੁੱਲਾਂਪੁਰ, ਫਿਰ ਅੱਗੋਂ ਲਹਿਣਾ, ਇਸੇ ਤਰ੍ਹਾਂ ਹੀ ਅੱਗੇ ਪਿੰਡ ਤੁਰੇ ਜਾਂਦੇ ਗੋਜਰੇ ਤੱਕ ਜਾਂਦੇ। ਵਾਹ ਜੀ ਵਾਹ। ਚਲੋ ਦੇਖੋ ਜੀ, ਅਸੀਂ ਤਾਂ ਆਏ ਆ ਹੁਣ, ਸਾਨੂੰ ਮੈਂ ਆਪਦੇ ਲਈ ਦੱਸਾਂ ਵੀ ਸਾਨੂੰ ਆ ਕੇ ਬਹੁਤ ਵਧੀਆ ਲੱਗਿਆ ਜੀ, ਸਾਨੂੰ ਆ ਕੇ ਬਹੁਤ ਵਧੀਆ ਲੱਗਿਆ। ਔਰ ਮੈਂ ਸਾਰਿਆਂ ਨੂੰ ਜਿੰਨੇ ਵੀ ਦੇਖ ਰਹੇ ਨੇ, ਮੈਂ ਉਹਨਾਂ ਨੂੰ ਕਹੂੰਗਾ ਬੰਦੇ ਚਾਹੇ ਉੱਧਰ ਨੇ ਚਾਹੇ ਇੱਧਰ ਨੇ, ਸਾਰੇ ਇੱਕ ਬਰਾਬਰ ਆ, ਸਾਰਿਆਂ ਦੀਆਂ ਰਗਾਂ 'ਚ ਲਾਲ ਰੰਗ ਦਾ ਖੂਨ ਵਹਿੰਦਾ ਵਾ, ਠੀਕ ਹੈ? ਇਦੋਂ ਉੱਤੇ ਕੁਛ ਨਹੀਂ ਹੈਗਾ। ਆਪਾਂ ਬਿਨਾਂ ਮਤਲਬ ਦੀਆਂ ਗੱਲਾਂ ਦੇ ਵਿੱਚ ਨਾ ਪਈਏ। ਜਿਹੜੇ ਆਮ ਇਨਸਾਨ ਨੇ,
ਬਾਬਾ ਜੀ ਨੂੰ ਮੈਂ ਆ ਕੇ ਮਿਲਿਆ, ਮੈਨੂੰ ਸਹੁੰ ਲੱਗੇ, ਮੈਨੂੰ ਇਦਾਂ ਲੱਗਿਆ ਵੀ ਮੇਰੇ ਆਪ ਦੇ ਦਾਦੇ ਪੜਦਾਦੇ ਮੈਨੂੰ ਆਪ ਮਿਲੇ ਨੇ। ਸੋ ਮੈਂ ਉਸ ਪਿੰਡ 'ਚ ਗਿਆ, ਇੰਨਾ ਪਿਆਰ ਮਿਲਿਆ, ਜਿੱਥੇ ਜਿੱਥੇ ਮੈਂ ਆਇਆ ਵਾਂ, ਜਿੱਥੇ ਜਿੱਥੇ ਮੈਂ ਪਹੁੰਚਿਆ, ਜਿੱਥੇ ਜਿੱਥੇ ਗਿਆ, ਮੈਨੂੰ 1% ਵੀ ਇਹ ਗੱਲ ਨਹੀਂ ਲੱਗੀ। ਮੈਨੂੰ ਐਂ ਲੱਗਿਆ ਜਿਵੇਂ ਕਈ ਵਾਰੀ ਕੀ ਹੁੰਦਾ, ਆਪਾਂ ਕਿਸੇ ਵੀ ਕੰਟਰੀ ਜਾਂਦੇ ਹਾਂ ਵੀ ਸਾਡਾ ਤਾਇਆ, ਸਾਡੇ ਚਾਚੇ ਦਾ ਮੁੰਡਾ ਕੈਨੇਡਾ ਰਹਿੰਦਾ ਵਾ, ਉਹ ਕੈਨੇਡਾ ਤੋਂ ਮੁੜ ਕੇ ਆਪਦੇ ਪਿੰਡ ਵਾਪਸ ਆਉਂਦਾ। ਉਵੇਂ ਹੁਣ ਮੈਂ ਪਿੰਡ ਆਇਆ ਵਾਂ ਤਾਂ ਮੈਨੂੰ ਐਂ ਲੱਗਦਾ ਕਿ ਯਾਰ ਹਾਂ ਮੇਰਾ ਘਰ ਹੈ, ਮੇਰੇ ਲੋਕ ਨੇ, ਮੈਨੂੰ ਪਿਆਰ ਕਰਦੇ ਨੇ। ਸੋ ਮੇਰੀ ਰਿਕੁਐਸਟ ਆ ਸਾਰਿਆਂ ਨੂੰ ਕਿ ਜਿਨ੍ਹਾਂ ਦੇ ਰਿਸ਼ਤੇਦਾਰ ਜਾਂ ਦੋਸਤ ਮਿੱਤਰ ਜਾਂ ਇੱਧਰ ਜਾਂ ਉੱਧਰ ਬੈਠੇ ਨੇ, ਆਪਾਂ ਨੂੰ ਆਪਸ ਦੇ ਵਿੱਚ ਭਾਈਚਾਰਾ ਵਧਾਉਣਾ ਪੈਣਾ ਵਾ। ਆਪਾਂ ਉਹੀ ਗੱਲਾਂ ਕਰੀਏ ਵੀ ਫਲਾਣਿਆਂ ਨੇ ਐਂ ਕਰਤਾ, ਉਹਨਾਂ ਨੇ ਐਂ ਕਰਤਾ। ਪਹਿਲਾਂ ਆਪਾਂ ਆਪਣੇ ਆਪ ਨੂੰ ਸੁਧਾਰ ਲਈਏ, ਆਪਣੇ ਆਪ ਨੂੰ ਚੀਜ਼ਾਂ ਸੈੱਟ ਕਰੀਏ, ਆਪਣੇ ਆਪ ਨੂੰ ਦਾ ਮੈਂਟਲ ਲੈਵਲ ਇਸ ਚੀਜ਼ ਲਈ ਸੈੱਟ ਕਰੀਏ ਕਿ ਆਪਾਂ ਇੱਕ ਦੂਜੇ ਦੇ ਭਾਈ ਭੈਣ ਆ। ਸਾਡਾ ਇਹ ਚੀਜ਼ਾਂ ਨਾਲ ਕੋਈ ਲੈਣਾ ਦੇਣਾ ਨਹੀਂ ਆ। ਦੇਸ਼ ਕੋਈ ਵੀ ਆ, ਕਿਤੇ ਵੀ ਜਾਂਦੇ ਆ, ਆਪਾਂ ਨੂੰ ਇਹ ਚੀਜ਼ਾਂ ਮਿਟਾਉਣੀਆਂ ਪੈਣੀਆਂ ਨੇ। ਔਰ ਬਾਬੇ ਦੀ ਕਿਰਪਾ ਦੇ ਨਾਲ ਇੰਨਾ ਵਧੀਆ ਹੁਣ ਮਾਹੌਲ ਬਣ ਰਿਹਾ, ਇਹਨੂੰ ਹੋਰ ਵਧਾਈਏ ਔਰ ਮਿਲੀਏ। ਮੈਂ ਤਾਂ ਜੀ ਆਇਆ ਕਰੂੰਗਾ ਤੁਹਾਡੇ ਕੋਲ, ਫੇਰ ਆਊਂਗਾ ਜੀ। ਮੈਂ ਸਭ ਤੋਂ ਪਹਿਲਾਂ ਐਂਟਰ ਕਰਦੇ ਹੀ ਨਨਕਾਣਾ ਸਾਹਿਬ ਮੱਥਾ ਟੇਕਿਆ ਜੀ। ਸੋ ਆਸ਼ੀਰਵਾਦ ਮਿਲਿਆ ਬਾਬੇ ਦੀ ਧਰਤੀ ਤੇ ਪਹਿਲੀ ਵਾਰੀ ਆਏ। ਸੋ ਮੈਨੂੰ ਯਾਦ ਆ, ਪਹਿਲਾਂ ਤਾਂ ਅਸੀਂ ਜਦੋਂ ਟੱਪ ਕੇ ਬਾਰਡਰ ਲਾਈਨ ਇੱਧਰਲੇ ਪਾਸੇ ਆਏ ਜੀ, ਸੋ ਇਮੀਗ੍ਰੇਸ਼ਨ ਵਾਲਿਆਂ ਨੇ ਸਾਨੂੰ ਚਾਹ ਪਿਲਾਈ, ਤਾਂ ਚਾਹ ਦਾ ਕੱਪ ਚੱਕਦੇ ਪਹਿਲੀ ਗੱਲ ਇਹ ਕਹੀ ਵੀ ਪਹਿਲਾ ਦਾਣਾ ਪਾਣੀ ਹੋਇਆ ਜੀ ਪਾਕਿਸਤਾਨ ਦੀ ਧਰਤੀ ਤੇ, ਹੈ ਨਾ। ਉੱਥੋਂ ਫਿਰ ਸਿੱਧੇ ਅਸੀਂ ਨਨਕਾਣਾ ਸਾਹਿਬ ਮੱਥਾ ਟੇਕਿਆ। ਅੱਜ ਪਿੰਡ ਆਏ ਸਾਡਾ ਚੱਕ 47 ਇੱਥੇ ਨਾਲ ਪਿੰਡ ਹੈ ਜੀ। ਤੇ ਹੁਣ ਇੱਧਰ ਬਾਈ ਹੋਣਾ ਕੋਲੇ ਆਇਆ 5 ਵਾਰੀ, ਕੀ 6 ਵਾਰੀ ਚੱਕਣਾ, ਕੀ 6 ਵਾਰੀ, ਕੀ 5 ਵਾਰ 6 ਵਾਰੀ ਚੱਕਣਾ, 6 ਵਾਰੀ ਚੱਕ 5 ਵਾਰ, ਠੀਕ ਹੈ, 6 ਵਾਰੀ ਚੱਕ 5 ਵਾਰ ਆਈ ਆ। ਔਰ ਅਸੀਂ ਚਾਹੁੰਦੇ ਹਾਂ ਕਿ ਇਸ ਪੋਜ਼ਿਟਿਵਿਟੀ ਨੂੰ ਆਪਾਂ ਅੱਗੇ ਲੈ ਕੇ ਚੱਲੀਏ, ਠੀਕ ਹੈ ਨਾ ਜੀ। ਹੁਣ ਮੈਨੂੰ ਕੱਲ ਦੀ ਕਾਲ ਆਉਣੀ ਆ ਵੀ ਹੋ ਸਕਦਾ ਕਨਸਰਟ ਬੁੱਕ ਹੋ ਸਕਦਾ। ਬਿਲਕੁਲ ਹੋ ਸਕਦਾ ਜੀ, ਬਿਲਕੁਲ ਹੋ ਸਕਦਾ। ਦੱਸੋ। ਮੈਂ ਡੈਫੀਨੇਟਲੀ ਸੋਚਦਾ ਜੀ। ਔਰ ਮੈਂ ਅੱਜ ਸੋਚ ਰਿਹਾ ਸੀ ਵੀ ਵਰਕਆਊਟ ਜਾ ਕੇ ਕਰੂੰਗਾ। ਮੈਂ ਕਨਸਰਟ ਦਾ ਨਹੀਂ, ਮੇਰੇ ਮਨ 'ਚ ਹੈ ਵੀ ਮੈਂ ਨਾ ਉਰੇ ਆ ਕੇ ਫਿਲਮ ਸ਼ੂਟ ਕਰਾਂ, ਠੀਕ ਹੈ। ਕਿਉਂਕਿ ਹੁਣ ਮੈਂ ਸਾਲ 'ਚ 3-4 ਫਿਲਮਾਂ ਮੇਰੀਆਂ ਆਉਂਦੀਆਂ ਨੇ ਔਰ ਮੈਂ ਪ੍ਰੋਡਿਊਸ ਕਰ ਰਿਹਾ। ਇਸ ਸਾਲ ਅਸੀਂ 10 ਫਿਲਮਾਂ ਮੈਂ ਪ੍ਰੋਡਿਊਸ ਕਰ ਰਿਹਾ ਵਾਂ। ਸੋ ਮੈਂ ਚਾਹੁੰਦਾ ਕਿ ਇੱਕ ਫਿਲਮ ਮੈਂ ਇੱਥੇ ਆ ਕੇ ਪ੍ਰੋਡਿਊਸ ਕਰਾਂ ਔਰ ਫਿਲਮ ਇੱਥੇ ਉੱਥੇ ਦੋਨੇ ਪਾਸੇ ਰਿਲੀਜ਼ ਹੋਵੇ, ਹੈ ਨਾ। ਸੋ ਸਾਰੇ ਆਰਟਿਸਟ ਜਿਹੜੇ ਇੱਥੇ ਨੇ, ਕਿੰਨੇ ਆਰਟਿਸਟਾਂ ਨੂੰ ਅਸੀਂ ਉੱਥੇ ਦੇਖਦੇ ਹਾਂ, ਕਿੰਨੇ ਆਰਟਿਸਟਾਂ ਦੇ ਅਸੀਂ ਫੈਨ ਆ, ਕਿੰਨੇ ਆਰਟਿਸਟਾਂ ਦੇ ਅਸੀਂ ਗਾਣੇ ਵੀ ਸੁਣਦੇ ਹਾਂ, ਹੈ ਨਾ। ਕਿ ਯਾਰ ਉਹ ਆਰਟਿਸਟ ਅੱਧੇ ਇੱਧਰਲੇ ਆਰਟਿਸਟ ਹੋਣ, ਅੱਧੇ ਉੱਧਰਲੇ ਆਰਟਿਸਟ ਹੋਣ, ਆਪਾਂ ਰਲ ਕੇ ਪ੍ਰੋਪਰ ਆਪਾਂ ਕੰਮ ਕਰੀਏ। ਇਸ ਕੰਟਰੀ 'ਚ ਫਿਲਮ ਬਣਾਈ ਜਾਵੇ, ਉਸ ਕੰਟਰੀ 'ਚ ਫਿਲਮ ਬਣਾਈ ਜਾਵੇ, ਸੋ ਉਹਨੂੰ ਪ੍ਰੋਪਰ ਤਰੀਕੇ ਨਾਲ ਰਿਲੀਜ਼ ਕੀਤਾ ਜਾਵੇ। ਔਰ ਜਦੋਂ ਫਿਲਮ ਰਿਲੀਜ਼ ਹੋਵੇ ਉਹਦੀ ਪ੍ਰਮੋਸ਼ਨ ਹੋਵੇ। ਸੋ ਅਕਸਰ ਤੌਰ ਦੇ ਉੱਤੇ ਤੁਸੀਂ ਦੇਖਿਆ ਹੋਊਗਾ, ਮੇਰੀ ਜਦੋਂ ਵੀ ਕੋਈ ਫਿਲਮ ਰਿਲੀਜ਼ ਹੁੰਦੀ ਆ, ਕਦੇ ਮੈਂ ਆਸਟ੍ਰੇਲੀਆ, ਕਦੇ ਕੈਨੇਡਾ, ਕਦੇ ਅਮਰੀਕਾ, ਹਰ ਜਗ੍ਹਾ ਦੇ ਉੱਤੇ ਅਸੀਂ ਫਿਲਮ ਨੂੰ ਪ੍ਰਮੋਟ ਕਰਨ ਜਾਈਦਾ ਵਾ। ਤੇ ਅਸੀਂ ਇੱਥੇ ਵੀ ਆਈਏ, ਇੱਥੇ ਤਾਂ ਬਣਦਾ ਸਾਡਾ ਸਭ ਤੋਂ ਵੱਧ ਤਾਂ ਇੱਥੇ ਬਣਦਾ। ਦੇਖਿਆ ਜਾਵੇ ਤਾਂ ਕਿੰਨੇ ਪੰਜਾਬੀ, ਕੱਲ ਆਪਾਂ ਗੱਲ ਕਰਦੇ ਸੀ ਵੀ ਕਿੰਨੇ ਪੰਜਾਬੀ ਜਿਹੜੇ ਪੰਜਾਬੀ ਲੈਂਗੁਏਜ ਬੋਲਦੇ ਆ, ਪੰਜਾਬੀ ਫਿਲਮਾਂ ਦੇਖਦੇ ਆ, ਪਰ ਹਾਂ ਸਿਨੇਮਾ 13 ਕਰੋੜ ਦੇਖੋ ਜੀ, ਅਪਰੋਕਸੀਮੇਟਲੀ ਕੋਈ ਵੱਧ ਘੱਟ ਗਿਣਤੀ ਹੋ ਸਕਦੀ। 13 ਕਰੋੜ ਦੀ ਆਬਾਦੀ ਹੈ ਪੰਜਾਬ ਇਸ ਦੀ। ਜਿਹੜੇ ਪੰਜਾਬੀ ਬੋਲਦੇ ਆ ਉਹਦੇ ਵਿੱਚ ਸਰਾਇਕੀ, ਪੋਠੋਹਾਰੀ ਅਲੱਗ-ਅਲੱਗ ਹੈ। ਕਿਉਂਕਿ ਜਿਹੜਾ ਆਪਾਂ 15 ਮੀਲ ਤੇ ਜਾ ਕੇ ਐਕਸੈਂਟ ਬਦਲ ਜਾਂਦਾ ਬੋਲੀ ਦਾ, ਜੀ। ਪੋਠੋਹਾਰੀ ਆ ਜਾਂਦੀ, ਕਿਤੇ ਸਰਾਇਕੀ ਆ ਜਾਂਦੀ ਹੈ, ਕਿਤੇ ਜੰਗਲੀ ਆ ਜਾਂਦੀ ਹੈ, ਇਸ ਤਰ੍ਹਾਂ ਕਰਕੇ ਹੈ। ਲੇਕਿਨ ਸਾਰੇ ਪੰਜਾਬੀ। ਬਿਲਕੁਲ ਜੀ। ਤੇ ਡੈਫੀਨੇਟਲੀ ਆਵਾਂਗੇ ਜੀ। ਔਰ ਇੱਕ ਵਾਰੀ ਫਿਰ ਤੋਂ ਥੈਂਕ ਯੂ ਸੋ ਮਚ ਜੀ। ਔਰ ਤੁਸੀਂ ਇਹ ਇੰਟਰਵਿਊ ਅਸੀਂ ਸ਼ੇਅਰ ਕਰਾਂਗੇ। ਸੋ ਤਾਂ ਹੀ ਮੈਂ ਕਹਿੰਦਾ ਵੀ ਇਹਦਾ ਸਿਰਫ ਇੰਨਾ ਹੀ ਪਰਪਸ ਨਹੀਂ ਸੀਗਾ ਕਿ ਸਾਡਾ ਪਿੰਡ ਆ ਸੀ ਮੈਂ ਪਿੰਡ ਆਇਆ ਵਾਂ, ਨਹੀਂ, ਇਹਦੇ ਹੋਰ ਵੀ ਬੜੇ ਪਰਪਸ ਨੇ। ਸੋ ਤੁਸੀਂ ਦੇਖਿਓ ਤਾਂ ਤੁਹਾਨੂੰ ਅਪਡੇਟ ਮਿਲੂਗੀ। ਅੱਛਾ ਜੀ, ਸੁਜੈਸ਼ਨ ਜੇ ਆਪਾਂ, ਕਿਉਂਕਿ ਤੁਹਾਡੇ ਤੇ ਵੀ ਸਟੋਰੀ ਲੱਗਦੀ ਆ, ਕਹਾਣੀ ਉਹ ਲੱਗਦੀ ਆ ਵੀ ਇਹ ਇਹਨਾਂ ਬਜ਼ੁਰਗਾਂ ਨੂੰ ਲੈ ਕੇ ਕਿਉਂ ਨਾ ਉਹ ਪਾਰਟੀਸ਼ਨ ਤੇ ਕੀਤੀ ਜਾਵੇ। ਬਿਲਕੁਲ ਜੀ, ਆਪਾਂ ਉਸ ਚੀਜ਼ ਦਾ ਵਰਕਆਊਟ ਬਣਾਉਂਦੇ ਆ ਕਿਉਂਕਿ ਉਹ ਤਾਂ ਹਾਲੇ ਬੜੀ ਇਨੀਸ਼ੀਅਲ ਸਟੇਜ, ਆਪਾਂ ਉਸ ਚੀਜ਼ ਬਾਰੇ ਕਹਿ ਨਹੀਂ ਸਕਦੇ। ਬਟ ਮੈਂ ਇਹ ਜ਼ਰੂਰ ਕਹਿਣਾ ਕਿ ਕਰਨੀ ਚਾਹੀਦੀ ਔਰ ਆਪਾਂ ਜ਼ੋਰ ਜ਼ਰੂਰ ਲਾਵਾਂ। ਦੇਖੋ ਆਪਣਾ ਫਰਜ਼ ਆ ਜ਼ੋਰ ਲਾਉਣਾ। ਜੇ ਆਪਾਂ ਜ਼ੋਰ ਨਹੀਂ ਲਾਉਂਦੇ ਜਾਂ ਐਫਰਟ ਨਹੀਂ ਕਰਦੇ, ਅੱਜ ਦੇਖੋ ਤੁਸੀਂ ਜ਼ੋਰ ਲਾਇਆ ਸੀ, ਤੁਸੀਂ ਕਿੰਨੀਆਂ ਇੰਟਰਵਿਊਆਂ ਕਰੀਆਂ, ਮੈਂ ਤਾਂ ਆਇਆ ਹੀ ਆ ਨਾ, ਠੀਕ ਹੈ ਜੀ, ਕੋਈ ਰਾਤ ਖੁੱਲਾ ਹੀ ਮੈਂ ਤਾਂ ਆਇਆ ਹੀ ਨਾ। ਮੈਂ ਮਤਲਬ ਮੈਂ ਬਾਬਾ ਜੀ ਨੂੰ ਵੀ ਇਹ ਗੱਲ ਕਹਿੰਦਾ ਵੀ ਜੇ ਤੁਹਾਡੀ ਮੈਂ ਇੰਟਰਵਿਊ ਨਾ ਦੇਖਦਾ ਤੇ ਮੇਰਾ ਮਨ ਸੀ, ਪਰ ਤੁਹਾਡੀ ਇੰਟਰਵਿਊ ਨੇ ਮੇਰਾ ਮਨ ਜਮਾਂ ਹੀ ਪੱਕਾ ਕਰਤਾ ਵੀ ਮੈਂ ਆਉਣਾ ਹੀ ਆਉਣਾ ਵਾ, ਹਨਾ। ਪੰਜਾਬੀ ਲਹਿਰ ਦੀ ਇੰਟਰਵਿਊ ਨੇ ਤੁਹਾਨੂੰ ਇੱਥੇ ਖਿੱਚ ਕੇ ਲਿਆ, ਬਿਲਕੁਲ ਲੈ ਕੇ ਆਂਦਾ ਜੀ, ਇਹ 'ਚ ਕੋਈ ਦੋ ਰਾਏ ਨਹੀਂ, ਠੀਕ ਹੈ ਨਾ। ਚਲੋ ਬਹੁਤ ਸ਼ੁਕਰੀਆ, ਥੈਂਕ ਯੂ ਜੀ, ਤੁਹਾਡਾ ਸ਼ੁਕਰੀਆ ਜੀ, ਬਹੁਤ ਬਹੁਤ। ਮੈਂ ਤੇ ਦਿਲੋਂ ਕਹਿਣਾ ਵੀ ਤੁਹਾਡਾ ਸ਼ੁਕਰੀਆ ਅਦਾ ਕਰਦਾ। ਪਹਿਲਾਂ ਤਾਂ ਜਿਹੜੇ ਪੰਜਾਬੀ ਲਹਿਰ ਵਾਲਾ ਵੀਰ ਆਪਣਾ ਕਿ ਨਾਸਰ ਢਿੱਲੋਂ ਨੇ ਪੰਜਾਬੀ ਲਹਿਰ ਇਹ ਚੈਨਲ ਨੂੰ ਚਲਾਉਂਦੇ ਨੇ। ਸੋ ਇਹਨਾਂ ਦਾ ਬਹੁਤ ਵੱਡਾ ਉਪਰਾਲਾ ਰਿਹਾ। ਇਹਨਾਂ ਨੇ ਜਿਹੜੇ ਪਰਿਵਾਰ ਵਿਛੜ ਗਏ ਉਹਨਾਂ ਨੂੰ ਮਿਲਾਇਆ, ਭੈਣ ਭਰਾ ਨੂੰ, ਹੋਰ ਕਈ ਰਿਸ਼ਤੇ ਜਿਹੜੇ ਮਿਲਾਏ ਨੇ, ਬਹੁਤ ਜ਼ਿਆਦਾ ਮਿਲਾਇਆ। ਬੜਾ ਵਧੀਆ ਤੇ ਸ਼ਲਾਘਾਯੋਗ ਇਹਨਾਂ ਨੇ ਕੰਮ ਕੀਤਾ ਆ। ਤੇ ਹੁਣ ਗਿੱਪੀ ਗਰੇਵਾਲ ਜੀ ਜਿਹੜੇ ਆਏ ਨੇ, ਉਹ ਇਹਨਾਂ ਦੀ ਹੀ ਵੀਡੀਓ ਦੇਖ ਕੇ ਤੇ ਉਹਨਾਂ ਦਾ ਮਨ ਪੱਕਾ ਹੋਇਆ ਤੇ ਉੱਥੇ ਉਹਨਾਂ ਨੇ ਵਿਜ਼ਿਟ ਕੀਤਾ ਆ। ਸੋ ਬਹੁਤ ਵਧੀਆ ਵੀਡੀਓ, ਦੇਖਣ ਨੂੰ ਵਧੀਆ ਲੱਗਦਾ ਆ। ਤੇ ਜਿਹੜੇ ਕੋਈ ਵਿਛੜੇ ਨੇ ਰਿਸ਼ਤੇਦਾਰ ਜਾਂ ਕੋਈ ਭੈਣ ਭਰਾ, ਉਹ ਮਿਲਦੇ ਨੇ, ਹਨਾ। ਤੇ ਇਹਦੇ ਨਾਲ ਇਹ ਹੁੰਦਾ ਕਿ ਕਈ
ਹੁੰਦੇ ਨੇ ਬੰਦੇ ਦੇ ਮਨ 'ਚ ਵੀ ਖਰੇ ਕਿੱਦਾਂ ਦਾ ਮਾਹੌਲ ਆ ਕਿੱਦਾਂ ਦਾ ਨਹੀਂ, ਉਹ ਵੀ ਕਲੀਅਰ ਹੋ ਜਾਂਦਾ ਹਨਾ। ਸੋ ਬਹੁਤ ਵਧੀਆ ਲੱਗੀ ਵੀਡੀਓ। ਬਾਕੀ ਤੁਸੀਂ ਕਮੈਂਟਾਂ 'ਚ ਦੱਸਿਓ ਆਪਣੇ ਵਿਚਾਰ, ਹੋਰ ਕੋਈ ਇਦਾਂ ਦੀ ਕੋਈ ਵੀਡੀਓ ਹੋਵੇ ਸਾਨੂੰ ਕਮੈਂਟਾਂ 'ਚ ਜ਼ਰੂਰ ਦੱਸਿਓ, ਅਸੀਂ ਕੋਸ਼ਿਸ਼ ਕਰਾਂਗੇ ਕਿ ਉਸ ਵੀਡੀਓ ਤੇ ਵੀ ਰਿਐਕਸ਼ਨ ਵੀਡੀਓ ਲੈ ਕੇ ਆਈਏ। ਸੋ ਅੱਜ ਲਈ ਨਹੀਂ, ਫੇਰ ਲੈ ਕੇ ਆਵਾਂਗੇ ਇੱਕ ਨਵੀਂ ਵੀਡੀਓ। ਸਤਿ ਸ਼੍ਰੀ ਅਕਾਲ।